Modi redrawing India's electoral map, deepening a dangerous north-south divide. The Hindu nationalist Prime Minister's push could shift power northwards. North-south divide है डीप हो रहा है इकोनॉमिक रीजन करके, डेमोग्राफी करके, पॉलिटिकल डिस्पैरिटीज़ और साउथ ਜਿਹੜਾ ਉਹ डिसकंफर्ट 'ਚ ਜਾ ਰਿਹਾ ਹੈ और ये उन्होंने ग्रीक डेट क्राइसिस ਨਾਲ कंपेयर ਕੀਤਾ है। ਇਹ ਜਿਹੜੀਆਂ ਨਾਰਥ ਦੀਆਂ ਸਟੇਟਾਂ ਨੇ ਇਹ ਤਾਂ ਸਾਰੀਆਂ ਮਿਲਾ ਕੇ 600 ਮਿਲੀਅਨ ਬਣ ਜਾਂਦੀਆਂ ਔਰ ਸਾਊਥ ਜਿਹੜਾ ਹੈ ਉਹਦਾ ਅੱਧ ਦੇ ਵਿੱਚ ਵੀ ਨਹੀਂ ਆਉਂਦਾ ਹੈ ਔਰ ਜੇ 5 ਸਟੇਟਾਂ ਨੂੰ ਮਿਲਾ ਦਿੱਤਾ ਜਾਏ ਤਾਂ ਉਸ ਤੋਂ ਵੀ ਜ਼ਿਆਦਾ ਇਸ ਵੇਲੇ ਜਿਹੜੀ ਸੈਂਟਰਲ ਗ੍ਰਾਂਟ ਹੈ ਉਹ ਯੂਪੀ ਨੂੰ ਮਿਲ ਰਹੀ ਹੈ। ਬੀਜੇਪੀ ਦੀ ਕਾਸਟ ਬੇਸਡ ਪੋਲਿਟਿਕਸ ਜਿਸ ਦੇ ਵਿੱਚ ਸੋਸ਼ਲ ਜਸਟਿਸ ਨਾਂ ਦੀ ਕੋਈ ਚੀਜ਼ ਨਹੀਂ ਹੈ। ਬੀਜੇਪੀ ਦਾ ਅਥੋਰੀਟੇਰੀਅਨਿਜ਼ਮ ਜਿਹੜਾ ਕਿ ਸਟੇਟ ਦੀ ਆਟੋਨਮੀ ਨੂੰ ਜਿਹੜਾ ਫੈਡਰਲ ਸਿਸਟਮ ਹੈ ਉਸ ਦਾ ਘਾਣ ਕਰ ਰਿਹਾ। ਬੀਜੇਪੀ ਦਾ ਕਮਿਊਨਲ ਏਜੰਡਾ ਭਾਰਤ ਦੇ ਸੈਕੂਲਰ ਫੈਬਰਿਕ ਦੇ ਲਈ ਖਤਰਾ ਹੈ ਤੇ ਬੀਜੇਪੀ ਦੀ ਡਿਕਟੇਟੋਰੀਅਲ ਅਪਰੋਚ ਜਿਹੜੀ ਹੈ ਉਹ ਫੈਡਰਲਿਜ਼ਮ ਨੂੰ ਖਤਮ ਕਰ ਰਹੀ ਹੈ। ਇਫ ਵੀ ਡੂ ਨਾਟ ਰੈਜ਼ਿਸਟ ਨਾਓ we may never be able to resist in the future. Using only population figure as benchmark for delimitation exercise will do injustice to Tamil Nadu. If delimitation proceeds before 2029, it could reshape India's political landscape at the cost of growing north-south rift that threatens to fracture the Indian Union. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 12 ਮਾਰਚ 2025 29 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਠੋਕ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਵਾਲੇ ਨੇ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਜੀਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਵਾਲੇ ਨਾਲ ਕਿ ਭਾਰਤ ਜਿਹੜਾ ਹੈ ਉਹ ਸੋਵੀਅਤ ਯੂਨੀਅਨ ਅਤੇ ਯੂਗੋਸਲਾਵੀਆ ਵਾਂਗ ਟੁਕੜੇ ਹੋਣ ਜਾ ਰਿਹਾ। ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਨੇ ਹਿੰਦੂਤਵਾ, ਹਿੰਦੀ ਜ਼ੁਬਾਨ, ਡੀਲਿਮਿਟੇਸ਼ਨ ਆਦਿ ਦੇ ਖਿਲਾਫ ਲੜਨ ਦਾ ਸੱਦਾ ਦਿੱਤਾ ਹੈ। ਉਸ ਨੇ ਨਾਰਾ ਦਿੱਤਾ ਹੈ ਤਾਮਿਲਨਾਡੂ ਫਾਈਟਸ ਵਿਨਸ। ਦੁਨੀਆ ਦੀ ਪ੍ਰਸਿੱਧ ਅਖਬਾਰ ਦਾ ਗਾਰਡੀਅਨ ਨੇ ਆਪਣੇ ਇੱਕ ਹਾਲੀਆ ਐਡੀਟੋਰੀਅਲ ਵਿੱਚ ਮੰਨਿਆ ਹੈ ਕਿ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਵਿਚਲੀ ਵੰਡ ਹੁਣ ਖਤਰਨਾਕ ਹੁੰਦੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਗਿਆ
ਖਾਸ ਤੌਰ ਤੇ ਜਿਹੜਾ ਪਹਿਲਾ ਸੈਗਮੈਂਟ ਜਿਸ ਦੇ ਵਿੱਚ ਅਸੀਂ ਕਿਵੇਂ ਸ਼ਾਸਤਰ ਔਰ ਸ਼ਸਤਰ ਦੇ ਨਾਲ ਬੁੱਧ ਧਰਮ ਦਾ ਭਾਰਤ 'ਚੋਂ ਸਫਾਇਆ ਕੀਤਾ ਗਿਆ ਔਰ ਅੱਜ ਉਹੀ ਤੌਰ ਤਰੀਕੇ ਜਿਹੜੇ ਹਿੰਦੂ ਤਵੀਆਂ ਨੇ ਪਿਛਲੇ 77 ਸਾਲਾਂ ਤੋਂ ਹੀ ਜਿਹੜੇ ਨੇ ਉਹ ਸਿੱਖ ਕੌਮ, ਸਿੱਖ ਪੰਥ, ਗ੍ਰੰਥ ਇਸ ਦੇ ਖਿਲਾਫ ਉਹ ਹਥਿਆਰ ਚਲਾਏ ਹੋਏ ਨੇ, ਉਹਨਾਂ ਚੈਲੰਜਸ ਨੂੰ ਅਸੀਂ ਕਿਵੇਂ ਫੇਸ ਕਰਨਾ ਹੈ। ਸੋ ਜਿਨ੍ਹਾਂ ਦਾ ਇਸ ਦੇ ਉੱਤੇ ਇੰਡੀਵਿਜੂਅਲ ਕਮੈਂਟਸ ਵੀ ਆਏ ਜਾਂ ਫੋਨ ਕਾਲਸ ਵੀ ਨੇ, ਮੈਂ ਉਹਨਾਂ ਦਾ ਸਾਰਿਆਂ ਦਾ ਕਲੈਕਟਿਵਲੀ ਸ਼ੁਕਰੀਆ ਅਦਾ ਕਰਦਾ। ਅੱਜ ਸਵੇਰੇ ਹੀ ਸਾਡੇ ਵੀਰ ਸਰ ਕੁਲਵੰਤ ਸਿੰਘ ਮਿਆਣੀ ਉਹਨਾਂ ਦੀ ਕਾਲ ਆਈ ਔਰ ਉਹਨਾਂ ਨੇ ਇਹ ਕਿਹਾ ਕਿ ਜੋ ਚੱਲ ਰਿਹਾ ਹੈ ਇਸ ਵੇਲੇ, ਜਿਵੇਂ ਅਕਾਲ ਤਖਤ ਦੇ ਜਥੇਦਾਰ ਔਰ ਬਾਕੀ ਜਥੇਦਾਰਾਂ ਨੂੰ ਬੇਇੱਜ਼ਤ ਕਰਕੇ ਕੱਢਿਆ ਜਾ ਰਿਹਾ ਹੈ ਔਰ ਸ਼੍ਰੋਮਣੀ ਕਮੇਟੀ ਔਰ ਬਾਦਲ ਦਲ ਕਿਵੇਂ ਜਿਵੇਂ ਚਮਦੀਆਂ ਚਲਾ ਰਹੇ ਨੇ, ਸਿੱਖ ਪਰੰਪਰਾ ਨੂੰ, ਅਕਾਲ ਤਖਤ ਸਾਹਿਬ ਦੇ ਵਕਾਰ ਨੂੰ ਢਾਹ ਲਾ ਰਹੇ ਨੇ। ਸੋ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਅੱਜ ਦੀ ਸਪਾਂਸਰਸ਼ਿਪ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਵੱਲੋਂ ਕਰੋ, ਜਿਸ ਦੇ ਮੌਜੂਦਾ ਪ੍ਰਧਾਨ ਸਰ ਹਰਜੀਤ ਸਿੰਘ ਬੇਗੋਵਾਲ ਨੇ ਔਰ ਸਾਬਕਾ ਪ੍ਰਧਾਨ ਸਰ ਕੁਲਵੰਤ ਸਿੰਘ ਮਿਆਣੀ ਨੇ। ਕੁਲਵੰਤ ਸਿੰਘ ਮਿਆਣੀ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਸਾਥੀ ਸਹਿਯੋਗੀ ਤਾਂ ਪਹਿਲੇ ਦਿਨ ਤੋਂ ਰਹੇ ਹੀ ਰਹੇ, ਸਾਡੇ ਨਾਲ ਵੀ ਉਹ ਹਮੇਸ਼ਾ ਹੀ ਕੰਧ ਵਾਂਗ ਖੜੇ ਨੇ ਔਰ ਖਾਲਿਸਤਾਨ ਦੇ ਲਈ ਜਿਨ੍ਹਾਂ ਜ਼ਮਾਨਿਆਂ 'ਚ ਇੱਥੇ ਜੂਨ 84 ਦੇ ਵੇਲੇ ਜਦੋਂ ਕਿ ਉਧਰ ਘੱਲੂਘਾਰਾ 84 ਵਰਤਾਇਆ ਗਿਆ ਸੀ ਤੇ ਇੱਥੇ ਹਿੰਦੂ ਤਵੀ ਜਾਂ ਇੰਡੀਅਨਸ ਆਪਣੀ ਆਜ਼ਾਦੀ ਪਰੇਡ ਦੇ ਨਾਂ ਥੱਲੇ 15 ਅਗਸਤ ਮਨਾਉਣ ਜਾ ਰਹੇ ਸੀ ਔਰ ਇਹ ਉਹਨਾਂ ਵੀਰਾਂ 'ਚੋਂ ਸ਼ਾਮਲ ਨੇ ਜਿਹੜੇ ਮੁੱਢਲੇ ਤੌਰ ਤੇ ਉਹਨਾਂ ਦਿਨਾਂ 'ਚ ਆਏ ਹੋਏ ਸੀ ਇੱਥੇ, ਜਿਨ੍ਹਾਂ ਨੇ ਇੰਡੀਅਨ ਪਰੇਡ ਦੇ ਫਲੋਟ ਵਗੈਰਾ ਉਲਟਾਏ ਔਰ ਉਹਨੂੰ ਡਿਸਰਪਟ ਕਰਕੇ ਮੈਸੇਜ ਦਿੱਤਾ। ਹਾਲਾਂਕਿ ਬਹੁਤ ਸਾਰੇ ਜਿਹੜੇ ਨੇ ਉਹਨਾਂ ਕੋਲ ਕਾਗਜ਼ ਪੱਤਰ ਵੀ ਨਹੀਂ ਸੀਗੇ ਜਿਹੜੇ ਨੌਜਵਾਨ ਇਸ ਸਾਰੇ ਐਕਸ਼ਨ ਦੇ ਵਿੱਚ ਆਏ। ਸੋ ਉਦੋਂ ਤੋਂ ਲੈ ਕੇ ਬਹੁਤ ਲੰਬਾ ਸਫ਼ਰ ਹੈ, ਬਹੁਤ ਸਾਰੇ ਡਿਗੇ ਕਿਰੇ ਕਿਵੇਂ ਵੀ ਹੋਇਆ, ਲੇਕਿਨ ਕੁਲਵੰਤ ਸਿੰਘ ਹਮੇਸ਼ਾ ਸਿੱਖ ਯੂਥ ਆਫ ਅਮਰੀਕਾ ਦੇ ਵੀ ਇੱਕ ਵਫਾਦਾਰ ਸਿਪਾਹੀ ਵਾਂਗ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਖਲੋਤੇ ਔਰ TV 84 ਲਈ ਵੀ ਹਮੇਸ਼ਾ ਉਹਨਾਂ ਦੀ ਹਮਾਇਤ ਹੁੰਦੀ ਹੈ। ਔਰ ਜਿਹੜਾ ਉਹਨਾਂ ਦਾ ਮੈਸੇਜ ਹੈ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਵੱਲੋਂ, ਮੈਂ ਸਮਝਦਾ ਵੀ ਅੱਜ ਦੁਨੀਆ ਭਰ 'ਚ ਜਿੱਥੇ ਜਿੱਥੇ ਵੀ ਕੋਈ ਸਿੱਖ ਬੈਠਾ ਹੈ ਉਸ ਦਾ ਹਿਰਦਾ ਵਿਰਾਗ ਦੇ ਵਿੱਚ ਹੈ, ਰੋਹ ਵਿੱਚ ਹੈ, ਕਿਉਂਕਿ ਜਿਵੇਂ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਜਿਹੜਾ, ਔਰ ਮੈਂ ਅੱਜ ਹੀ ਸਾਡੇ ਵੀਰ ਸਤਪਾਲ ਸਿੰਘ ਸੰਧੂ ਸਰੀ ਤੋਂ ਉਹਨਾਂ ਦੀ ਕਾਲ ਆਈ, ਉਹ ਵੀ ਬੜੇ ਵਿਰਾਗ ਦੇ ਵਿੱਚ ਸਨ ਸਾਰੇ ਮੁੱਦੇ ਦੇ ਉੱਤੇ। ਮੈਂ ਕਿਹਾ ਵੀ ਜੂਨ 84 'ਚ ਅਕਾਲ ਤਖਤ ਨਹੀਂ ਸੀ ਢੱਠਾ, ਇੱਕ ਇਮਾਰਤ ਢਾਈ ਸੀ ਟੈਂਕਾਂ ਤੋਪਾਂ ਨਾਲ, ਹਰ ਸਿੱਖ ਦੇ ਅੰਦਰ ਅਕਾਲ ਤਖਤ ਉਸਰ ਗਿਆ ਸੀ। ਪਰ ਜੋ ਕੁਛ ਹੁਣ ਇਹ ਬਾਦਲੀਏ ਔਰ ਬਾਕੀ ਲਾਣਾ ਵੀ ਇੱਕ, ਔਰ ਇਹ ਨਹੀਂ ਹੈ ਵੀ ਅਸੀਂ ਕਿਸੇ ਨੂੰ ਕਿਸੇ ਇੱਕ ਧਿਰ ਦੇ ਨਾਲ ਹੈ, ਇਹ ਤਾਂ ਜੋ ਬਾਦਲ ਕੇ 4 ਦਹਾਕਿਆਂ ਤੋਂ ਕਰ ਰਹੇ ਨੇ ਜਾਂ ਉਸ ਤੋਂ ਵੀ ਜ਼ਿਆਦਾ ਸਮੇਂ ਤੋਂ ਤਾਂ ਸਾਹਮਣੇ ਹੀ ਹੈ। ਪਰ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਜਿਹੜੀਆਂ ਦੂਸਰੀਆਂ ਧਿਰਾਂ ਵੀ ਨਜ਼ਰ ਆ ਰਹੀਆਂ, ਉਹ ਵੀ ਨਜ਼ਰ ਆ ਰਿਹਾ ਵੀ ਕਿਤੇ ਨਾ ਕਿਤੇ ਏਜੰਸੀਆਂ ਦੀ ਖੇਡ ਹੀ ਕਿਸੇ A ਰਾਹੀਂ B ਰਾਹੀਂ ਜਾਂ C ਰਾਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਇਸ ਵੇਲੇ ਜਾਗਰੂਕਤਾ ਪੰਥ ਦੇ ਵਿੱਚ ਧਾਰਮਿਕ ਮੁੱਦਿਆਂ ਤੇ ਵੀ ਅਕਾਲ ਤਖਤ ਦੀ ਸੋਵਰਨਿਟੀ ਨੂੰ ਲੈ ਕੇ, ਅਕਾਲ ਤਖਤ ਦੇ ਵਕਾਰ ਨੂੰ ਲੈ ਕੇ, ਖਾਲਸਾਈ ਮਰਿਆਦਾ ਨੂੰ ਲੈ ਕੇ, ਇਸ ਦੇ ਉੱਤੇ ਹੀ ਜਦੋਂ ਅੱਜ ਅਸੀਂ ਗੱਲ ਵੀ ਕਰ ਰਹੇ ਹਾਂ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੀ ਟੈਲੀਕਾਨਫਰੰਸ ਚੱਲ ਰਹੀ ਹੈ ਜਿਸ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਐਕਟਿਵਿਸਟ ਜੁੜੇ ਹੋਏ ਨੇ ਅਰਾਊਂਡ ਦਾ ਗਲੋਬ। ਇਸੇ ਤਰ੍ਹਾਂ ਆਸਟ੍ਰੇਲੀਅਨ ਸਿੱਖ ਗੁਰਦੁਆਰਾ ਕੌਂਸਲ, ਉਹਨਾਂ ਦੇ ਵੱਲੋਂ ਵੀ ਇਸ ਦੇ ਉੱਤੇ ਸਟਰੋਂਗ ਸਟੇਟਮੈਂਟ ਆਈ ਹੈ। ਦਲ ਖਾਲਸਾ ਨੇ ਇਸ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਾਕੀ ਧਿਰਾਂ ਸਾਰੀਆਂ ਨੇ। ਲੇਕਿਨ ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਬਹੁਤ ਵਾਰ ਜਦੋਂ ਕੋਈ ਘਟਨਾ ਵਾਪਰਦੀ ਹੈ ਉਦੋਂ ਇੱਕ ਇਕੱਠ ਹੁੰਦਾ ਹੈ ਜਾਂ ਇੱਕ ਖਬਰ ਬਣਦੀ ਹੈ, ਪਰ ਬਹੁਤ ਜਲਦੀ ਉਹ ਸਾਰਾ ਕੁਝ ਪਿੱਛੇ ਚਲਾ ਜਾਂਦਾ ਹੈ। ਜਿਨ੍ਹਾਂ ਨੂੰ ਕੁਝ ਹਫ਼ਤੇ ਪਹਿਲਾਂ ਅਸੀਂ ਜਿਹੜਾ ਉਹ ਪੰਥ ਦੋਖੀ ਜਾਂ ਮਰਿਆਦਾ ਦਾ ਘਾਣ ਕਰਨ ਵਾਲਾ ਕਿਹਾ ਹੁੰਦਾ ਹੈ, ਉਹੀ ਆ ਕੇ ਕਿਸੇ ਹੋਰ ਤਾਂ ਅਗਵਾਈ ਕਰ ਰਹੇ ਹੁੰਦੇ ਨੇ ਤੇ ਅਸੀਂ ਸਾਰੇ ਉਧਰ ਵੀ ਜਿਹੜੇ ਨੇ ਉਹ ਤੁਰੇ ਹੁੰਦੇ ਆ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਵੀ ਇਸ ਵੇਲੇ ਜੋ ਵੀ ਖੇਡ ਉੱਥੇ ਚੱਲ ਰਹੀ ਹੈ, ਇਹ ਵੀ ਨਹੀਂ ਹੈ ਵੀ ਅਸੀਂ ਕਿਸੇ ਨਿੱਜ ਬੰਦੇ ਦੇ ਖਿਲਾਫ ਕੋਈ ਮੁਹਿੰਮ ਚਲਾਣੀ ਹੈ। ਗੱਲ ਸਿਧਾਂਤ ਦੀ ਹੈ, ਲੜਾਈ ਸਿਧਾਂਤ ਦੀ ਹੈ। ਔਰ ਜਦੋਂ ਤੱਕ ਅਸੀਂ ਸਿਧਾਂਤ ਦੇ ਨਾਲ ਨਹੀਂ ਜੁੜਾਂਗੇ, ਔਰ ਇਹ ਗੱਲ ਕੱਲਾ ਅਕਾਲ ਤਖਤ ਇੱਕ ਇਮਾਰਤ ਦਾ ਨਾਂ ਨਹੀਂ ਹੈ ਜਾਂ ਅਕਾਲ ਤਖਤ ਕਿਸੇ ਅਪਾਇੰਟਡ ਜਥੇਦਾਰ ਦਾ ਨਾਂ ਵੀ ਨਹੀਂ ਹੈ,
ਇਹ ਗੁਰੂ ਪੰਥ ਦੀ ਡੈਸਟਨੀ, ਗੁਰੂ ਪੰਥ ਦਾ ਸੋਵਰਨਟੀ ਦਾ ਕਾਨਸੈਪਟ, ਪ੍ਰਭੂ ਸੱਤਾ ਦਾ ਕਾਨਸੈਪਟ। ਔਰ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਤੱਕ ਕੌਮੀ ਘਰ ਖਾਲਿਸਤਾਨ ਹੋਂਦ ਦੇ ਵਿੱਚ ਨਹੀਂ ਆਉਂਦਾ, ਜੋ ਵੀ ਉੱਥੇ ਸਿਸਟਮ ਚੱਲ ਰਿਹਾ ਹੈ, A ਚਲਾਏ, B ਚਲਾਏ, C ਚਲਾਏ, ਉਹ ਭਾਰਤੀ ਕਾਨੂੰਨ, ਭਾਰਤੀ ਏਜੰਸੀਆਂ ਦੀ ਖੇਡ, ਜਾਂ ਜੋ ਕੁਝ ਉੱਥੇ ਅਮਿਤ ਸ਼ਾਹ ਜਾਂ ਪੰਜਾਬ ਦੇ ਵਿੱਚ ਉਹਨਾਂ ਦਾ ਅਮਲਾ ਫੈਲਾ ਕਰ ਰਿਹਾ, ਉਸ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋਏਗਾ। ਬਾਕੀ ਐਡਹੌਕਿਜ਼ਮ ਹੈ, ਉੱਥੇ ਮਰਿਆਦਾ ਕਾਇਮ ਰਹੇ, ਸੰਗਤ ਦੀਦਾਰ ਕਰਦੀ ਰਹੇ, ਇੰਨਾ ਕੁ ਰੋਲ ਜ਼ਰੂਰ ਇਹ ਜਿਨ੍ਹਾਂ ਨੂੰ ਅਸੀਂ ਜਥੇਦਾਰ ਕਹਿੰਦੇ ਆ ਜਾਂ ਸ਼੍ਰੋਮਣੀ ਕਮੇਟੀ ਬਣਾਉਂਦੀ ਹੈ ਜਾਂ ਦੂਸਰੇ ਨੇ, ਔਰ ਇਸ ਗੱਲ ਵੱਲ ਜਿਹੜਾ ਸਾਨੂੰ ਧਿਆਨ ਦੇਣਾ ਚਾਹੀਦਾ। ਔਰ ਆਲਰੇਡੀ ਜੇ ਕਹਿਣਾ ਹੋਏ ਤਾਂ ਸਰਬੱਤ ਖਾਲਸਾ ਜਿਹੜਾ 2015 'ਚ ਹੋਇਆ, ਉਹਨਾਂ ਨੇ ਸਿੱਖ ਆਜ਼ਾਦੀ ਦਾ ਪ੍ਰਤੀਕ ਖਾਲਿਸਤਾਨ ਦੇ ਝੰਡੇ ਨੂੰ ਬੁਲੰਦ ਰੱਖਣ ਲਈ ਤੁਰੇ ਹੋਏ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਬਣਾਇਆ ਹੋਇਆ। ਬਾਕੀ ਜਿਹੜੀ ਖੇਡ ਹੈ ਉਹ ਠੀਕ ਹੈ, ਡੇ ਟੂ ਡੇ ਐਕਟੀਵਿਟੀ, ਮਰਿਆਦਾ ਦਾ ਪਾਲਨ ਕਰਨਾ ਉਹ ਆਪਣੀ ਥਾਂ ਹੈ, ਪਰ ਜਿਸ ਹੱਦ ਤੱਕ ਹੁਣ ਸ਼੍ਰੋਮਣੀ ਕਮੇਟੀ ਔਰ ਬਾਦਲ ਦਲ ਜਿਹੜਾ ਹੈ ਇਹ ਸਾਰੇ ਨੂੰ ਜਿਸ ਨਿਵਾਣ ਤੱਕ ਲੈ ਗਏ ਨੇ, ਉਸ ਦੇ ਖਿਲਾਫ ਰੋਹ ਹੈ। ਔਰ ਇਹ ਠੀਕ ਹੈ ਵੀ ਡਿਬੇਟ, ਡਿਸਕਸ਼ਨ, ਗੋਸ਼ਟੀਆਂ, ਸੰਵਾਦ, ਵਿਚਾਰ ਵਟਾਂਦਰੇ ਇਹ ਸਾਰੇ ਪਾਸੇ ਹੋ ਰਹੇ ਨੇ, ਲੇਕਿਨ ਇਸ ਗੱਲ ਵੱਲ ਹੀ ਧਿਆਨ ਦੇਣਾ ਪਏਗਾ ਕਿ ਸਾਡਾ ਫੋਕਸ ਜਦੋਂ ਤੱਕ ਕੌਮੀ ਘਰ ਖਾਲਿਸਤਾਨ 'ਤੇ ਨਹੀਂ ਹੋਏਗਾ, ਇਹ ਡੇ ਟੂ ਡੇ ਇੱਕ ਤੋਂ ਬਾਅਦ ਇੱਕ ਉਹਨਾਂ ਨੇ ਇੱਕ ਕਰਕੇ ਹਜ਼ੂਰ ਸਾਹਿਬ ਕਮੇਟੀ ਉਹਨਾਂ ਕੋਲ, ਪਟਨਾ ਸਾਹਿਬ ਕਮੇਟੀ ਉਹਨਾਂ ਕੋਲ, ਦਿੱਲੀ ਕਮੇਟੀ ਉਹਨਾਂ ਕੋਲ, ਹਰਿਆਣਾ ਕਮੇਟੀ ਉਹਨਾਂ ਕੋਲ, ਆ ਫਾਈਨਲ ਜਿਹੜਾ ਉਹਨਾਂ ਨੇ ਆਪਣੀ ਚੱਕਰਵਿਊਹ ਜਾਂ ਆਪਣੀ ਬਸਾਤ ਵਿਛਾਈ ਹੈ, ਔਰ ਬਹੁਤ ਸਾਰੇ ਉਸ ਦੇ ਵਿੱਚ ਫਸ ਰਹੇ ਨੇ। ਸੋ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਔਰ ਇਹਨਾਂ ਦੋਵਾਂ ਵੀਰਾਂ ਦਾ ਖਾਸ ਤੌਰ 'ਤੇ ਸਰ ਹਰਜੀਤ ਸਿੰਘ ਬੇਗੋਵਾਲ ਔਰ ਭਾਈ ਕੁਲਵੰਤ ਸਿੰਘ ਮਿਆਣੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਹਾਲਾਂਕਿ ਸਾਡੀ ਇਹ ਕੰਪਲਸ਼ਨ ਨਹੀਂ ਹੁੰਦੀ ਕਿ ਵੀ ਅਸੀਂ ਵਾਸ਼ਿੰਗਟਨ ਪੋਸਟ ਨੇ ਕੀ ਕਿਹਾ ਹੈ, ਬਲੂਮਬਰਗ ਨੇ ਕੀ ਕਿਹਾ, ਜਾਂ ਦਾ ਗਾਰਡੀਅਨ ਨੇ ਕੀ ਕਿਹਾ, ਉਹਨਾਂ ਦੇ ਐਡੀਟੋਰੀਅਲ ਜਿਹੜੇ ਨੇ ਉਹ ਡਿਸਕਸ ਕਰੀਏ, ਜਾਂ ਉਹਨਾਂ ਛਪੀਆਂ ਖਬਰਾਂ ਦੀ ਵੀ ਗੱਲ ਕਰੀਏ। ਉਹ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਆਪਣਾ ਨਜ਼ਰੀਆ ਦਿੰਦੇ ਹਾਂ, ਸਿੱਖ ਪਰਸਪੈਕਟਿਵ ਤੋਂ ਗੱਲ ਕਰਦੇ ਹਾਂ, ਤਾਂ ਸ਼ਾਇਦ ਇੱਕ ਤਬਕੇ ਨੂੰ ਲੱਗਦਾ ਹੈ ਵੀ ਇਹ ਸਾਡੀ ਪਹੁੰਚ ਤਾਂ ਪ੍ਰੋਪੇਗੈਂਡਾ ਵਾਲੀ ਹੈ, ਜਾਂ ਜੋ ਅਸੀਂ ਸਮਝਦੇ ਹਾਂ ਉਹ ਆਪਣੇ ਤੌਰ ਦੇ ਉੱਤੇ ਅਸੀਂ ਜਿਵੇਂ ਕਿ ਕੋਈ ਸਪਿਨ ਦੇ ਰਹੇ ਹੁੰਦੇ। ਪਰ ਜਦੋਂ ਇਸ ਕਿਸਮ ਦੀ ਗੱਲ ਜਾਂ ਇਸ ਕਿਸਮ ਦੇ ਮੈਟਰ ਦੇ ਉੱਤੇ, ਇਸ ਕਿਸਮ ਦੇ ਵਿਸ਼ੇ ਦੇ ਉੱਤੇ ਇੰਟਰਨੈਸ਼ਨਲੀ ਕੋਈ ਰਿਪੋਰਟ ਆਉਂਦੀ ਹੈ, ਜਿਵੇਂ ਅਸੀਂ ਕੱਲ੍ਹ ਡਿਸਕਸ ਕੀਤਾ ਵੀ ਦੁਨੀਆ ਦੇ ਸਭ ਤੋਂ ਪੋਲਿਊਟਡ 20 ਸ਼ਹਿਰਾਂ 'ਚੋਂ 13 ਭਾਰਤ ਦੇ ਵਿੱਚ ਨੇ, ਦਿੱਲੀ ਦੁਨੀਆ ਦੀ ਸਭ ਤੋਂ ਪੋਲਿਊਟਡ ਕੈਪੀਟਲ ਹੈ। ਹੁਣ ਤੁਸੀਂ ਵਿਸ਼ਵ ਗੁਰੂ ਜੋ ਮਰਜ਼ੀ ਕਹੀ ਜਾਓ, ਹਕੀਕਤ ਸਾਹਮਣੇ। ਇਸੇ ਤਰ੍ਹਾਂ ਹਿਊਮਨ ਰਾਈਟਸ, ਫਰੀडम ਆਫ ਪ੍ਰੈਸ, ਹਿਊਮਨ ਡਿਵੈਲਪਮੈਂਟ, ਇਹ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਅਸੀਂ ਟਾਈਮ ਟੂ ਟਾਈਮ ਜ਼ਿਕਰ ਕਰਦੇ। ਇਸ ਵੇਲੇ ਜਿਹੜਾ ਇੱਕ ਵਿਜ਼ੀਬਲ ਪਾਰਟ ਨਜ਼ਰ ਆ ਰਿਹਾ ਹੈ, ਦੇਖੋ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਭਾਰਤ ਯੂਪੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਤੇ ਉੱਤਰਾਖੰਡ ਹੀ ਨਹੀਂ ਹੈ। ਇਹ ਠੀਕ ਹੈ ਕਿ ਲਗਭਗ 600 ਮਿਲੀਅਨ ਲੋਕ ਇਸ ਹਿੰਦੂ ਤਵੀ ਬੈਲਟ 'ਚ ਨੇ, ਔਰ ਜਿਵੇਂ ਉਹ ਹਿੰਦੀ ਜ਼ਬਾਨ, ਹੁਣ ਤੁਸੀਂ ਦੇਖੋਗੇ 99% ਤੋਂ ਤੁਸੀਂ ਭਾਰਤੀਆਂ ਨੂੰ ਪੁੱਛ ਲਓ, ਕਹਿਣਗੇ ਜੀ ਹਿੰਦੀ ਸਾਡੀ ਕੌਮੀ ਜ਼ਬਾਨ ਹੈ, ਰਾਸ਼ਟਰੀ ਭਾਸ਼ਾ। ਕੋਈ ਕਨਸਟੀਟਿਊਸ਼ਨ ਦੇ ਵਿੱਚ ਰਾਸ਼ਟਰੀ ਭਾਸ਼ਾ ਹਿੰਦੀ ਨਹੀਂ ਹੈ। ਕਨਸਟੀਟਿਊਸ਼ਨ ਦੇ ਵਿੱਚ 22 ਲੈਂਗੁਏਜਸ, 22 ਲੈਂਗੁਏਜਸ ਰੈਕਗਨਾਈਜ਼ ਨੇ, ਜਿਹੜੀਆਂ ਨੈਸ਼ਨਲ ਲੈਂਗੁਏਜਸ ਨੇ, ਭਾਸ਼ਾਵਾਂ ਨੇ। ਬਿਲਕੁਲ। ਔਰ ਜ਼ਾਹਰ ਹੈ ਵੀ ਇਹ ਜਿਹੜੀ ਹਿੰਦੀ ਬੈਲਟ ਵਾਲੇ ਨੇ, ਔਰ ਹਿੰਦੀ ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਵੀ ਇਹ ਤਾਂ 19th ਸੈਂਚੁਰੀ ਦੇ ਦੂਸਰੇ ਹਿੱਸੇ 'ਚ ਅੰਗਰੇਜ਼ਾਂ ਨੇ ਕਿਵੇਂ ਇਹਨੂੰ ਲਿਆਂਦਾ, ਇਹਦੀ ਸਕ੍ਰਿਪਟ ਉਹਨਾਂ ਨੇ ਕ ਖ ਗ ਗ ਸੰਸਕ੍ਰਿਤ ਵਾਲੀ ਲਿਆਂਦੀ, ਔਰ ਹਿੰਦੀ ਦੇ ਜਿਹੜੇ ਡਾਇਲੈਕਟ ਸੀ ਅੱਡ-ਅੱਡ ਥਾਵਾਂ ਦੇ, ਜਿਹੜੀ ਹਿੰਦੀ ਜ਼ਬਾਨ ਸੀ, ਖੜੀ ਬੋਲੀ ਸੀ, ਅਵਧੀ ਸੀ, ਬੁੰਦੇਲਖੰਡੀ ਸੀ, ਰੋਹੇਲਖੰਡੀ ਸੀ, ਸਾਦੂਕੜੀ ਸੀ ਜਿਹਨੂੰ ਸਾਧੂ ਭਾਸ਼ਾ ਕਿਹਾ ਜਾਂਦਾ ਹੈ, ਔਰ ਭੋਜਪੁਰੀ ਸੀ। ਇਹ ਸਾਰੀਆਂ ਆਪਣੇ ਆਪ ਦੇ ਵਿੱਚ ਇਹਨਾਂ ਦੇ ਬੜੀਆਂ ਅਮੀਰ ਜ਼ਬਾਨਾਂ ਨੇ। ਲੇਕਿਨ ਕਿਵੇਂ ਉਹਨਾਂ ਨੇ, ਕਿਉਂਕਿ ਉਹਨਾਂ ਨੇ ਹਿੰਦੂ ਮੁਸਲਮਾਨਾਂ ਨੂੰ ਆਪਸ 'ਚ ਲੜਾਉਣ ਦੇ ਲਈ ਇਹ, ਕਿਉਂਕਿ ਜਦੋਂ ਤੱਕ ਉਹਨਾਂ ਨੂੰ ਅੰਗਰੇਜ਼ਾਂ ਨੂੰ ਇਹ ਲੱਗਦਾ ਸੀ ਕਿ ਵੀ ਇਹਨਾਂ ਦਾ ਆਪਣੀ ਅੱਡ ਆਈਡੈਂਟੀਟੀ ਦਾ, ਦੇਖੋ 1857 ਦੇ ਗਦਰ ਦੇ ਵਿੱਚ ਹਿੰਦੂ ਮੁਸਲਮਾਨ ਲੜੇ ਬਹਾਦਰ ਸ਼ਾਹ ਜ਼ਫਰ ਨੂੰ ਬਣਾ ਕੇ ਕਿ ਜੀ ਉਹ ਬਾਦਸ਼ਾਹ ਹੋਏਗਾ, ਉਹ ਹੈ ਹੀ ਸੀ, ਉਹਨੂੰ ਉਨੀ ਕੁ ਦਾਇਰੇ 'ਚ ਰੱਖਿਆ ਹੋਇਆ ਸੀ। ਸਿੱਖਾਂ ਨੇ ਜੁਆਇਨ ਨਹੀਂ ਕੀਤਾ, ਉਹਦੇ ਡਿਫਰੈਂਟ ਰੀਜ਼ਨਸ ਅਸੀਂ ਡਿਸਕਸ ਕਰਦੇ ਕਿ ਵੀ ਅਜੇ 8 ਸਾਲ ਪਹਿਲਾਂ 1849 'ਚ ਤਾਂ ਇਹੀ
ਕਈ ਕੋਟ ਚੜੇ ਪੂਰਬੀ ਦੱਖਣੀ ਜੀ ਹਾਂਜੀ, ਜਾਂ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਇਹ ਸਿੱਖ ਪੰਜਾਬ ਦੇ ਉੱਤੇ ਆਏ ਸੀ ਰਲ ਕੇ ਸਾਰੇ ਹੀ, ਜਿਨ੍ਹਾਂ ਨੂੰ ਪੂਰਬੀਆ ਕਿਹਾ ਜਾਂਦਾ ਯੂਪੀ ਬਿਹਾਰ ਦੇ। ਸੋ ਸਿੱਖਾਂ ਨੇ ਤਾਂ ਜੁਆਇਨ ਨਹੀਂ ਸੀ ਕਰਨਾ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਦੋਂ ਕੋਈ ਮਜ਼ਹਬ ਦਾ ਇਸ਼ੂ ਨਹੀਂ ਆਇਆ। ਹਿੰਦੂ ਔਰ ਮੁਸਲਮਾਨ, ਔਰ ਬਾਦਸ਼ਾਹ ਵੀ ਮੁਸਲਮਾਨ ਨੂੰ ਬਣਾਉਣ ਨੂੰ ਤਿਆਰ ਸੀ। ਲੇਕਿਨ ਇਸ ਤੋਂ ਬਾਅਦ ਹੀ ਅੰਗਰੇਜ਼ਾਂ ਨੇ, ਜਿੱਥੇ ਇਹ ਵੰਡ ਦਾ ਨਤੀਜਾ ਜਿਹਦੇ 'ਚ ਲੈਂਗੁਏਜ, ਹੁਣ ਬਹੁਤ ਵਾਰ ਸਾਡੇ ਡਿਬੇਟ ਹੁੰਦੀ ਹੈ, ਲਹਿੰਦੇ ਪੰਜਾਬ 'ਚ ਅੱਜ ਕੱਲ੍ਹ ਇੱਕ ਚੰਗਾ ਟਰੈਂਡ ਹੈ, ਬਹੁਤ ਸਾਰੇ ਹੁਣ ਟਾਕ ਸ਼ੋਅ ਵੀ ਕੁਛ ਪੰਜਾਬੀ 'ਚ ਹੋਣ ਲੱਗ ਗਏ ਨੇ। 2-3 ਬੀਬੀਆਂ ਬੜੀ ਚੇਸਟ ਪੰਜਾਬੀ ਬੋਲਦੀਆਂ, ਉਹਨਾਂ ਨੂੰ ਇਹ ਮਾਣ ਵੀ ਕਹਿੰਦੀਆਂ ਜੀ ਚੜ੍ਹਦੇ ਪੰਜਾਬ ਦੇ ਸਾਨੂੰ ਸਿੱਖ ਵੀਰ ਸਾਡੇ ਬਹੁਤ ਪਿਆਰ ਕਰਦੇ ਨੇ, ਜਾਂ ਦੂਸਰਾ ਜ਼ਾਹਰ ਹੈ ਇਹ ਇੱਕ ਚੰਗੀ ਲਹਿਰ ਹੈ ਜਾਂ ਦੂਜਾ। ਪਰ ਜੇ ਤੁਸੀਂ ਉਹਦੀਆਂ ਜੜ੍ਹਾਂ 'ਚ ਦੇਖੋਗੇ ਕਿ ਵੀ ਆਲ ਆਫ ਏ ਸਡਨ ਐਸਾ ਕੀ ਹੋਇਆ ਸੀ ਕਿ ਜੀ ਪੰਜਾਬੀ ਜ਼ੁਬਾਨ ਵੱਲ ਪਿੱਠ ਕਰ ਲਈ। ਇੱਧਰਲਾ ਤਾਂ ਸਮਝ ਆਇਆ ਪੰਜਾਬ ਦੇ ਹਿੰਦੂ ਭੈਣਾਂ ਭਰਾਵਾਂ ਦਾ, ਜਿਨ੍ਹਾਂ ਨੇ 1951 ਦੀ ਸੈਂਸਸ 'ਚ ਹੀ ਹੱਥ ਖੜੇ ਕਰਤੇ ਕਿ ਹਿੰਦੀ ਹਮਾਰੀ ਭਾਸ਼ਾ ਹੈ ਜੀ, ਔਰ ਉਹਨਾਂ ਨੂੰ ਤਾਂ ਸਿੱਖਾਂ ਦੇ ਨਾਲ ਜਾਂ ਗੁਰਮੁਖੀ ਸਕ੍ਰਿਪਟ ਦੇ ਨਾਲ ਜਾਂ ਪੰਜਾਬੀ ਦੇ ਨਾਲ ਹੈ ਹੀ ਸੀ ਪੁੱਜ ਕੇ ਨਫ਼ਰਤ। ਪਰ ਜੇ ਪਾਕਿਸਤਾਨ ਦੀ ਕੌਮੀ ਬੋਲੀ ਦੇ ਕ੍ਰਾਈਸਿਸ ਨੂੰ ਵੀ ਦੇਖਿਆ ਜਾਏ, ਜਿਹੜੇ ਹੁਣ ਪੰਜਾਬੀ ਜੜ੍ਹਾਂ ਵੱਲ ਮੁੜ ਰਹੇ ਨੇ, ਤੇ ਇਹ ਵੀ ਉਸ ਪੀਰੀਅਡ ਦੇ ਵਿੱਚ ਅੰਗਰੇਜ਼ਾਂ ਦੀ ਦੇਣ ਸੀ ਕਿ ਉਹਨਾਂ ਨੇ, ਨਹੀਂ ਤਾਂ ਜਿਹੜੀ ਮਾਂ ਬੋਲੀ ਹੁੰਦੀ ਹੈ ਉਹਦਾ ਤਾਂ ਕੋਈ ਧਰਮ ਨਹੀਂ ਹੁੰਦਾ। ਇਹ ਕਦੋਂ ਪੰਜਾਬ 'ਚ ਵਾਪਰ ਗਿਆ ਜਾਂ ਉਸ ਖਿੱਤੇ 'ਚ ਵਾਪਰ ਗਿਆ ਕਿ ਗੁਰਮੁਖੀ ਸਕ੍ਰਿਪਟ ਵਾਲੀ ਪੰਜਾਬੀ ਸਿੱਖਾਂ ਦੀ ਬੋਲੀ ਹੋ ਗਈ, ਔਰ ਉਰਦੂ ਜਿਹੜਾ ਉਹ ਮੁਸਲਮਾਨਾਂ ਦੀ ਬੋਲੀ ਬਣ ਗਿਆ, ਔਰ ਦੇਵਨਾਗਰੀ 'ਚ ਹਿੰਦੀ ਜਿਹੜੀ ਹੈ ਉਹ ਹਿੰਦੂਆਂ ਦੀ ਬੋਲੀ ਬਣ ਗਿਆ। ਪਰ ਇਹਨੂੰ ਬੜਾ ਸਿਸਟੇਮੈਟਿਕਲੀ ਆਈਡੈਂਟਿਟੀ ਦੇ ਨਾਂ ਥੱਲੇ ਕਿ, ਔਰ ਉਹਨੂੰ ਫਿਰ ਪਾਕਿਸਤਾਨ ਬਣਾਉਣ ਦੇ ਲਈ ਉਹਨਾਂ ਦੇ ਫਾਊਂਡਰਸ ਨੇ ਵੀ ਯੂਜ਼ ਕੀਤਾ ਕਿ ਜੀ ਸਾਡਾ ਹਰ ਚੀਜ਼ ਅੱਡ ਹੈ ਔਰ ਸਾਡੀ ਔਰ ਉਹੀ ਜ਼ਬਾਨ। ਔਰ ਜਿਵੇਂ ਉਸਤਾਦ ਦਾਮਨ ਜਾਂ ਕਿਸੇ ਹੋਰ ਦਾ ਵੀ ਇਹ ਕਹਿਣਾ ਕਿ ਵੀ ਜੇ ਤੁਸੀਂ ਕੁੱਲ ਮਿਲਾ ਕੇ ਹਿੰਦੀ ਔਰ ਉਰਦੂ 'ਚ ਦੇਖੋ, ਸਕ੍ਰਿਪਟ ਦਾ ਹੀ ਫਰਕ ਹੈ। ਉਹੀ ਅਲਫਾਜ਼ ਉਰਦੂ ਦੇ ਹਿੰਦੀ ਦੇ ਵਿੱਚ ਆ ਜਾਂਦੇ ਨੇ ਤੇ ਉਹ ਹਿੰਦੀ ਬਣ ਜਾਂਦੀ ਹੈ, ਉਹੀ ਹਿੰਦੀ ਦੇ ਲਫ਼ਜ਼ ਉਰਦੂ ਚਲੇ ਜਾਂਦੇ ਨੇ ਤੇ ਉਹ ਉਰਦੂ ਬਣ ਜਾਂਦਾ ਹੈ। ਸਿਰਫ ਸਕ੍ਰਿਪਟ ਦਾ ਫਰਕ ਹੈ। ਉਹੀ ਹੁਣ ਜਦੋਂ ਮੈਂ ਕਿਸੇ ਉਰਦੂ ਚੈਨਲ ਨੂੰ ਜਾਂ ਦੂਜਾ ਇੰਟਰਵਿਊ ਕਹਿਣਗੇ ਜੀ ਤੁਸੀਂ ਬੜਾ ਸੋਹਣਾ ਉਰਦੂ ਬੋਲਦੇ ਹੋ, ਮੈਂ ਕਿਹਾ ਜੀ ਮੈਂ ਤਾਂ ਮੇਰੇ ਨੂੰ ਤਾਂ ਸਕ੍ਰਿਪਟ ਵੀ ਨਹੀਂ ਆਉਂਦੀ ਹੈ। ਤਾਂ ਜੋ ਉੱਥੇ ਹਿੰਦੁਸਤਾਨੀ ਹੈ ਜਿਹਨਾਂ ਸਕੂਲਾਂ 'ਚ ਅਸੀਂ ਪੜ੍ਹੇ ਜਾਂ ਦੂਜੇ ਤੀਜੇ, ਉਹਦੇ ਥੱਲੇ ਇੰਨਾ ਕਿਹਾ ਵੀ 2 ਫਾਰਸੀ ਦੇ ਲਫ਼ਜ਼ ਵਾਧੂ ਬੋਲਦੇ ਹੋ ਤੇ ਜਿਹੜੇ ਨੇ ਉਹ ਉਰਦੂ ਬਣ ਜਾਂਦਾ ਹੈ, 2 ਜਿਹੜੇ ਨੇ ਸੰਸਕ੍ਰਿਤ ਦੇ ਲਫ਼ਜ਼ ਵਿੱਚ ਆੜ ਦਿਓ ਤੇ ਹਿੰਦੀ ਬਣ ਜਾਂਦੀ। ਲੇਕਿਨ ਕਿਵੇਂ ਇਹਨੂੰ ਡਿਵਾਈਡ ਕਰਨ ਦੇ ਲਈ ਆਈਡੈਂਟਿਟੀ ਦੇ ਨਾਂ ਥੱਲੇ ਇਸ ਸਾਰੇ ਦੀ ਸ਼ੁਰੂਆਤ ਹੋਈ। ਔਰ ਹੁਣ ਜਦੋਂ ਕਿ ਹਿੰਦੀ ਈਵਨ ਕੋਈ ਲੈਂਗੁਏਜ ਨਹੀਂ ਹੈ, ਜਿਸ ਤੇਜ਼ੀ ਨਾਲ 3 ਲੈਂਗੁਏਜ ਫਾਰਮੂਲੇ ਦੇ ਥੱਲੇ ਇਸ ਵੇਲੇ ਦੀ ਹਿੰਦੂਤਵੀ ਹਕੂਮਤ ਦੱਖਣ ਦੀਆਂ ਸਟੇਟਾਂ ਤੇ ਔਰ ਇਨ ਪਰਟੀਕੂਲਰ ਤਮਿਲਨਾਡੂ 'ਚ ਰੈਜ਼ਿਸਟੈਂਸ 5 ਹੀ ਸਟੇਟਾਂ ਤੋਂ ਹੈ ਦੱਖਣ ਦੀਆਂ। ਔਰ ਇਸ ਵੇਲੇ ਮਿਸਟਰ ਸਟਾਲਿਨ ਜਿਹੜੇ ਕਰੁਣਾਨਿਧੀ ਦਾ ਮੁੰਡਾ, ਉਹ ਹੀ ਕਰੁਣਾਨਿਧੀ ਜਿਹਨੇ ਪੂਰੀ DMK ਮੂਵਮੈਂਟ ਅੰਨਾ ਦੁਰਾਈ ਦੇ ਨਾਲ ਮਿਲ ਕੇ ਖੜੀ ਕੀਤੀ ਸੀ, ਔਰ ਉਹਨੇ ਝੰਡਾ ਚੁੱਕਿਆ ਹੋਇਆ। ਔਰ ਜਿਹੜੀਆਂ ਦੂਸਰੀਆਂ ਸਟੇਟਾਂ ਨੇ ਕਰਨਾਟਕਾ, ਆਂਧਰਾ, ਤੇਲੰਗਾਨਾ ਔਰ ਕੇਰਲਾ, ਉਹ ਤਮਿਲਨਾਡੂ ਦੇ ਨਾਲ ਖੜੇ ਨੇ, ਕਿਉਂਕਿ ਇਕੱਲਾ ਚੈਲੰਜ ਇਹ ਨਹੀਂ ਹੈ ਕਿ ਔਰ ਦਿੱਲੀ ਵੱਲੋਂ ਫੋਰਸ ਕੀਤਾ ਜਾ ਰਿਹਾ ਜੀ ਇਹ ਐਜੂਕੇਸ਼ਨ ਪਾਲਿਸੀ, ਉਹਨੂੰ NEP ਕਹਿ ਰਹੇ ਨੇ, ਨੈਸ਼ਨਲ ਐਜੂਕੇਸ਼ਨ ਪਾਲਿਸੀ, ਉਹਦੇ ਥੱਲੇ ਹਿੰਦੀ ਪੜ੍ਹਾਉਣੀ ਪਏਗੀ, ਅਦਰਵਾਈਜ਼ ਅਸੀਂ ਪੈਸੇ ਰੋਕੇ ਹੋਏ ਨੇ 2000 ਕਰੋੜ ਕੇ ਕਿੰਨਾ। ਹੁਣ ਸਾਊਥ ਦੀਆਂ ਸਟੇਟਾਂ ਨੂੰ ਇਹ ਸਮਝ ਆ ਰਿਹਾ ਕਿ ਵੀ ਸਭ ਤੋਂ ਜ਼ਿਆਦਾ ਫੰਡਿੰਗ ਤਾਂ ਅਸੀਂ ਦੇ ਰਹੇ ਹਾਂ, ਬਿਲਕੁਲ ਸਭ ਤੋਂ ਜ਼ਿਆਦਾ ਪ੍ਰੋਗਰੈਸ ਤਮਿਲਨਾਡੂ ਨੇ, ਔਰ ਫੈਮਿਲੀ ਪਲੈਨਿੰਗ ਜਿਵੇਂ ਇਹਨਾਂ ਨੇ ਪ੍ਰਚਾਰ ਹੀ ਪੰਜਾਬ ਵਾਲਿਆਂ ਨੇ ਵੀ ਪਹਿਲਾਂ ਹਮ 2 ਹਮਾਰੇ 2 ਤੇ ਆਇਆ, ਫਿਰ ਇੱਕ ਨਿਆਣਾ ਕਰਕੇ ਬਹਿ ਗਏ। ਨਤੀਜੇ ਦੇ ਤੌਰ ਤੇ ਪੋਪੂਲੇਸ਼ਨ ਜਿਹੜੀ ਹੈ ਉਹ ਕੰਟਰੋਲ 'ਚ ਘੱਟ ਹੈ। ਹੁਣ ਇਹ ਜਿਹੜੀ ਬਰੀਡਿੰਗ ਲਾਈਕ ਰੈਟਸ ਜਿਹੜੀ ਹਿੰਦੀ ਬੈਲਟ ਹੈ, ਇਹਨਾਂ ਨੇ ਇੰਨੇ ਕੁ ਨਿਆਣੇ ਜੰਮ ਦਿੱਤੇ ਨੇ ਕਿ ਵੀ ਹੁਣ ਉਹ ਇਹ ਕਹਿੰਦੇ ਨੇ ਜੀ ਕਿ ਅਸੀਂ ਸੈਂਸਸ ਅਜੇ ਕਰਵਾਈ ਨਹੀਂ ਹੈ 2021 ਦੀ, ਕਿ ਹੁਣ ਅਗਲੇ ਸਾਲ 'ਚ ਸੈਂਸਸ ਕਰਵਾ ਕੇ ਪਾਰਲੀਮੈਂਟ ਦੀਆਂ ਸੀਟਾਂ ਵਧਾਉਣੀਆਂ ਨੇ ਆਬਾਦੀ ਦੇ ਲਿਹਾਜ਼ ਨਾਲ। ਸੋ ਜ਼ਾਹਰ ਹੈ ਕਿ ਵੀ ਸਾਊਥ ਦੀਆਂ ਸਟੇਟਾਂ ਨੂੰ ਇਹ ਹੈ ਕਿ ਵੀ ਅੱਗੇ ਹੀ ਇਹ ਆਪਣੇ ਬਲਬੂਤੇ ਦੇ ਉੱਤੇ ਹਿੰਦੀ ਮੈਜੋਰਟੀ ਕਰਦੇ ਨੇ, ਸਾਡੀਆਂ ਤਾਂ ਸੀਟਾਂ ਘੱਟ ਜਾਣਗੀਆਂ ਪਾਰਲੀਮੈਂਟ ਦੇ ਵਿੱਚ, ਤੇ ਇਹ ਜਿਹੜੇ ਨਿਆਣੇ ਜੰਮਣ ਵਾਲੇ ਨੇ ਹਿੰਦੀ ਤਵੀ ਬੈਲਟ ਵਾਲੇ, ਇਹ ਤਾਂ ਬਿਲਕੁਲ ਹੀ ਜਿਹੜਾ ਉਹ ਸਾਨੂੰ ਬਾਹਰ ਹੀ ਕਰ ਦੇਣਗੇ ਉਹ ਸਾਰੀ ਡਿਸੀਜਨ ਮੇਕਿੰਗ ਪ੍ਰੋਸੈਸ 'ਚੋਂ।
ਸੋ ਉਹਨੂੰ ਡੀਲਿਮਿਟੇਸ਼ਨ ਕਿਹਾ ਜਾ ਰਿਹਾ ਕਿ ਜੀ ਨਵੀਂ ਡਿਸਟ੍ਰਿਕਟਿੰਗ ਹੋਏਗੀ, ਉਹਦੇ ਥੱਲੇ ਇਵੇਂ ਚੱਲੇਗਾ। ਔਰ ਇਹ ਮੁੱਦਾ ਡੀਲਿਮਿਟੇਸ਼ਨ ਦਾ, ਹਿੰਦੀ ਜ਼ਬਾਨ ਦਾ, ਹਿੰਦੂਤਵਾਦੀ ਪਾਲਿਸੀਜ਼ ਨੂੰ ਲਾਗੂ ਕਰਨ ਦਾ, ਇਸ ਨੂੰ ਸਾਊਥ ਦੀਆਂ ਸਟੇਟਾਂ ਜਿਹੜੀਆਂ ਨੇ ਉਹ ਇੱਕ ਹੁਣ ਫਾਈਟ ਦੇ ਤੌਰ ਤੇ ਲੈ ਰਹੀਆਂ। ਔਰ ਸਟਾਲਨ ਨੇ ਜਿਹੜਾ ਇਸ ਦੇ ਉੱਤੇ ਮਜ਼ਬੂਤ ਲਾਈਨ ਲਈ ਹੈ, ਉਹਨੇ ਕਿਹਾ ਕਿ ਵੀ ਇਹ ਜਿਹੜਾ ਹਿੰਦੂਤਵਾਦੀ ਪਾਲਿਸੀ ਹੈ, ਇਹ ਡੀਲਿਮਿਟੇਸ਼ਨ ਔਰ ਇਹ ਹਿੰਦੀ ਅਸੀਂ ਬਿਲਕੁਲ ਨਹੀਂ ਮੰਨਦੇ। ਅਸੀਂ ਇੱਕ ਆਪਣੀਆਂ ਜਾਨਾਂ ਵੀ ਇਹਦੇ ਲਈ ਕੁਰਬਾਨ ਕਰਨ ਲਈ ਤਿਆਰ ਹੈ। ਨਾਰਾ ਦਿੱਤਾ ਤਮਿਲਨਾਡੂ ਫਾਈਟਸ, ਤਮਿਲਨਾਡੂ ਵਿਨਸ। ਔਰ ਉਹਨਾਂ ਨੇ ਕਿਹਾ ਵੀ ਅਸੀਂ ਆਪਣੀਆਂ ਜ਼ਿੰਦਗੀਆਂ ਇਸ ਦੇ ਲਈ ਕੁਰਬਾਨ ਕਰਾਂਗੇ। ਇਸ ਦੇ ਉੱਤੇ ਬੜੀ ਡੀਟੇਲ ਨਿਊਜ਼ ਸਾਰੇ ਮੀਡੀਆ ਨੇ ਲਾਈ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਡੀਲਿਮਿਟੇਸ਼ਨ ਐਕਸਾਈਜ਼ ਔਰ ਹਿੰਦੀ ਇੰਪੋਜੀਸ਼ਨ ਇਹ ਸਾਨੂੰ ਕਦੇ ਵੀ ਕਬੂਲ ਨਹੀਂ ਹੋਏਗੀ। ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਵੀ ਇਹ ਜਿਹੜਾ ਬੀਜੇਪੀ ਦੀ ਕਾਸਟ ਬੇਸਡ ਪੋਲੀਟਿਕਸ, ਜਿਸ ਦੇ ਵਿੱਚ ਸੋਸ਼ਲ ਜਸਟਿਸ ਨਾਂ ਦੀ ਕੋਈ ਚੀਜ਼ ਨਹੀਂ ਹੈ, ਬੀਜੇਪੀ ਦਾ ਅਥੋਰੀਟੇਰੀਅਨਿਜ਼ਮ ਜਿਹੜਾ ਕਿ ਸਟੇਟ ਦੀ ਆਟੋਨਮੀ ਨੂੰ, ਜਿਹੜਾ ਫੈਡਰਲ ਸਿਸਟਮ ਹੈ ਉਸ ਦਾ ਘਾਣ ਕਰ ਰਿਹਾ, ਬੀਜੇਪੀ ਦਾ ਕਮਿਊਨਲ ਏਜੰਡਾ ਭਾਰਤ ਦੇ ਸੈਕੂਲਰ ਫੈਬਰਿਕ ਦੇ ਲਈ ਖਤਰਾ ਹੈ, ਤੇ ਬੀਜੇਪੀ ਦੀ ਡਿਕਟੇਟੋਰੀਅਲ ਅਪਰੋਚ ਜਿਹੜੀ ਹੈ ਉਹ ਫੈਡਰਲਿਜ਼ਮ ਨੂੰ ਖਤਮ ਕਰ ਰਹੀ ਹੈ। ਇਫ ਵੀ ਡੂ ਨਾਟ ਰੈਜ਼ਿਸਟ ਨਾਓ ਵੀ ਮੇ ਨੈਵਰ ਬੀ ਏਬਲ ਟੂ ਰੈਜ਼ਿਸਟ ਇਨ ਦਾ ਫਿਊਚਰ, ਕਿ ਜੇ ਅਸੀਂ ਹੁਣ ਇਹਦੇ ਖਿਲਾਫ ਨਾ ਲੜੇ ਤੇ ਅਸੀਂ ਇਹ ਕਦੇ ਵੀ ਨਹੀਂ ਲੜ ਸਕਦੇ। ਫਿਰ ਉਹਨੇ ਕਿਹਾ ਵੀ ਅੱਜ ਜੋ ਕੁਝ ਮਨੀਪੁਰ ਕ੍ਰਾਈਸਿਸ ਚੱਲ ਰਿਹਾ ਹੈ, ਰੁਪਈਆ ਡਾਲਰ ਦੇ ਸਾਹਮਣੇ ਥੱਲੇ ਨੂੰ ਜਾ ਰਿਹਾ ਹੈ, ਇਕਨੋਮਿਕ ਗਰੋਥ ਰੁਕੀ ਹੋਈ ਹੈ, ਔਰ ਜਿਸ ਲੈਵਲ ਦੇ ਉੱਤੇ ਈਵਨ ਜਿਹੜਾ ਸਾਡੇ ਫਿਸ਼ਰਮੈਨ ਜ਼ਲੀਲ ਹੋ ਰਹੇ ਨੇ, ਸ੍ਰੀਲੰਕਾ ਵਾਲੇ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਨੇ। ਹੁਣ ਇਸ ਸਾਰੇ ਦੇ ਚੱਲਦੇ, ਔਰ ਕੱਲਾ ਇਹੀ ਨਹੀਂ ਵੀ ਸਟਾਲਨ ਨੇ ਲਾਈਨ ਲਈ, ਈਵਨ ਪਾਰਲੀਮੈਂਟ ਦੇ ਵਿੱਚ ਜਿਹੜਾ ਵੀ ਉਹਨਾਂ ਦੇ ਜਿਹੜੇ ਨੇ ਉਹਨਾਂ ਨੇ ਕਿਹਾ ਯੂਜ਼ਿੰਗ ਓਨਲੀ ਪਾਪੂਲੇਸ਼ਨ ਫਿਗਰ ਐਜ਼ ਬੈਂਚਮਾਰਕ ਫॉर ਡੀਲਿਮਿਟੇਸ਼ਨ ਐਕਸਾਈਜ਼ ਵਿਲ ਡੂ ਇਨਜਸਟਿਸ ਟੂ ਤਮਿਲਨਾਡੂ। ਇਹ ਉਹਨਾਂ ਦੇ ਬਾਕੀ ਐਮਪੀ ਵੀ ਬੋਲ ਰਹੇ ਨੇ। ਹੁਣ ਇਸ ਸਭ ਦੇ ਚੱਲਦੇ ਆ ਜਿਹੜਾ ਬੀਤੇ 9 ਮਾਰਚ ਨੂੰ ਜਿਹੜਾ ਐਡੀਟੋਰੀਅਲ ਦਾ ਗਾਰਡੀਅਨ, ਜਿਹੜੀ ਦੁਨੀਆ ਦੀ ਪ੍ਰਸਿੱਧ ਅਖਬਾਰ ਹੈ, ਲਿਖਿਆ, ਉਹਦਾ ਹੈਡਿੰਗ ਹੀ ਦੱਸਦਾ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਰਤ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਵਾਂਗ ਟੁਕੜੇ ਟੁਕੜੇ ਹੋਣ ਵੱਲ ਵੱਧ ਰਿਹਾ, ਤਾਂ ਫਿਰ ਸਾਨੂੰ ਹਿਸਟਰੀ ਦੇਖਣੀ ਪੈਗੀ ਕਿ ਉਨਾ ਕੀ ਰਸ਼ੀਆ ਰਹਿ ਗਿਆ ਜਿੰਨਾ ਕੁ ਓਰੀਜਨਲ ਸੀ। ਅੱਜ ਬੇਸ਼ੱਕ ਹੁਣ ਉਹ ਧੱਕੇ ਨਾਲ ਯੂਕਰੇਨ ਦੀ ਟੈਰੀਟਰੀ ਔਰ ਉਸ ਤੋਂ ਪਹਿਲਾਂ ਕ੍ਰਾਈਮੀਆ ਔਰ ਦੂਜਾ ਉਹਨੇ ਹੜੱਪਿਆ, ਲੇਕਿਨ ਜਿਹੜੇ ਬਹੁਤ ਸਾਰੇ ਜਿਵੇਂ ਸੈਂਟਰਲ ਏਸ਼ੀਆ ਦੇ ਰਿਪਬਲਿਕ ਸੀ 6, ਇਹ ਵੀ ਰੂਸੀ ਜ਼ਾਰਾਂ ਨੇ ਜਿਹੜਾ ਉਹ ਆਪਣੇ ਐਮਪਾਇਰ ਵਧਾਉਣ ਦੇ ਨਾਂ ਥੱਲੇ ਕੰਕਰ ਕੀਤੇ ਸੀ, ਜਿਨ੍ਹਾਂ 'ਚ ਕਜ਼ਾਕਿਸਤਾਨ, ਉਜ਼ਬੇਕਿਸਤਾਨ, ਤੁਰਕਮਾਨਿਸਤਾਨ, ਅਰਮੀਨੀਆ, ਅਜ਼ਰਬਾਈਜਾਨ, ਦੂਜੇ ਉਹ ਵੀ ਸਾਰੇ ਅੱਡ ਹੋਏ। ਬਾਲਟਿਕ ਸਟੇਟਾਂ, ਲਿਥੁਆਨੀਆ, ਲਾਤਵੀਆ, ਐਸਟੋਨੀਆ ਜਿਹੜੀਆਂ ਹੜੱਪੀਆਂ ਸੀ, ਸਟਾਲਨ ਔਰ ਹਿਟਲਰ ਨੇ ਡੀਲ ਕਰਕੇ 1930 ਦੇ ਵਿੱਚ ਉਹ ਵੀ ਇੰਡੀਪੈਂਡੈਂਟ ਹੋਏ। ਔਰ ਇਹ ਯੂਕਰੇਨ ਔਰ ਬੋਲੀਵੀਆ ਔਰ ਦੂਸਰੇ ਜਿਹੜੇ ਨੇ ਉਹ ਸਾਰੇ ਤਾਂ ਹੋਏ। ਸੋ 15 ਟੁਕੜੇ ਹੋਏ ਉਸ ਦੇ। ਇਸੇ ਤਰ੍ਹਾਂ ਯੂਗੋਸਲਾਵੀਆ ਵੀ ਇੱਕ ਆਰਟੀਫਿਸ਼ੀਅਲ ਯੂਨੀਅਨ ਸੀ, ਜਿਸ ਨੂੰ ਮਾਰਸ਼ਲ ਟੀਟੋ ਜਾਂ ਉਸ ਤੋਂ ਪਹਿਲਾਂ ਵਾਲਿਆਂ ਨੇ ਕੀਤਾ। ਉਹਦੇ 7-8 ਟੁਕੜੇ ਹੋਏ, ਜਿਨ੍ਹਾਂ ਦੇ ਵਿੱਚ ਸਰਬੀਆ, ਕਰੋਸ਼ੀਆ, ਬੋਸਨੀਆ ਹਰਜ਼ੇਗੋਵੀਨਾ, ਮੈਸੇਡੋਨੀਆ, ਕੋਸੋਵੋ, ਇਹ ਸਾਰੇ ਉਸ ਦੇ ਜਿਹੜੇ ਨੇ ਉਹ ਹਿੱਸਾ ਬਣੇ। ਔਰ ਇਹੀ ਗੱਲ ਢੰਗ ਨਾਲ ਜਿਹੜਾ ਜਦੋਂ ਇੰਟਰਨੈਸ਼ਨਲੀ ਇੰਟੈਲੈਕਚੁਅਲ, ਹੁਣ ਜਦੋਂ ਐਡੀਟੋਰੀਅਲ ਕਿਸੇ ਚੀਜ਼ ਦਾ ਹੁੰਦਾ ਹੈ ਉਹ ਬੜਾ ਵੈਲ ਕੈਲਕੂਲੇਟਡ ਹੁੰਦਾ ਹੈ, ਵੈਲ ਬੈਲੈਂਸਡ ਹੁੰਦਾ ਹੈ, ਬੜਾ ਵੈਲ ਵਰਡਡ ਹੁੰਦਾ ਹੈ। ਔਰ ਇਹ ਉਹਨਾਂ ਨੇ ਗਾਰਡੀਅਨ ਦੇ ਐਡੀਟੋਰੀਅਲ ਦੀ ਹੈਡਲਾਈਨ ਹੈ, ਦਾ ਗਾਰਡੀਅਨ ਵਿਊ ਔਨ ਮੋਦੀ ਰੀਡਰਾਇੰਗ ਇੰਡੀਆਜ਼ ਇਲੈਕਟੋਰਲ ਮੈਪ, ਡੀਪਨਿੰਗ ਏ ਡੇਂਜਰਸ ਨਾਰਥ ਸਾਊਥ ਡਿਵਾਈਡ। ਕਿ ਇਹ ਜਿਹੜਾ ਨਵਾਂ ਇਲੈਕਟੋਰਲ ਮੈਪ ਡੀਲਿਮਿਟੇਸ਼ਨ ਦੇ ਨਾਂ ਥੱਲੇ ਮੋਦੀ ਸਰਕਾਰ ਕਰ ਰਹੀ ਹੈ, ਇਹਦੇ ਥੱਲੇ ਜਿਹੜਾ ਨਾਰਥ ਤੇ ਸਾਊਥ ਹੈ, ਭਾਰਤ ਦੀਆਂ ਉੱਤਰੀ ਸਟੇਟਾਂ ਤੇ ਦੱਖਣੀ ਸਟੇਟਾਂ, ਉਹਨਾਂ ਦੇ ਵਿੱਚ ਖੱਪਾ ਵੱਧਦਾ ਜਾ ਰਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਭਾਵੇਂ ਦਾ ਹਿੰਦੂ ਨੈਸ਼ਨਲਿਸਟ ਪ੍ਰਾਈਮ ਮਿਨਿਸਟਰਸ ਪੁਸ਼ ਕੁਡ ਸ਼ਿਫਟ ਪਾਵਰ ਨਾਰਥਵਰਡਸ, ਕਿ ਆਬਾਦੀ ਇਹਨਾਂ ਦੀ ਜ਼ਿਆਦਾ ਹੈ, ਨਾ ਕਹੋ ਜੀ ਅਸੀਂ ਆਬਾਦੀ ਤੇ ਆਧਾਰਿਤ ਬਣਾਉਣਾ ਹੈ। ਪੰਜਾਬ ਦੀਆਂ ਵੀ ਜੇ ਹੁਣ 13 ਸੀਟਾਂ ਨੇ ਪਾਰਲੀਮੈਂਟ 'ਚ, ਉਹਨਾਂ ਦੀ ਕੋਈ ਨਹੀਂ ਸੁਣਦਾ, 11 ਰਹਿ ਜਾਣੀਆਂ ਨੇ, ਕਿਉਂਕਿ ਹਰਿਆਣੇ ਦੀ ਵੀ ਘਟ ਜਾ, ਕਿਉਂਕਿ ਇਹਨਾਂ ਨੇ ਵੀ ਆਬਾਦੀ ਘਟਾਈ ਹੋਈ ਹੈ। ਔਰ ਆਲਰੇਡੀ ਉਹਨੇ ਕਿਹਾ ਸਟਾਲਿਨ ਨੇ ਵੀ ਜੇ ਸਾਡੀ 39 ਸੀਟਾਂ ਨੇ DMK ਤਮਿਲਨਾਡੂ ਦੀਆਂ ਪਾਰਲੀਮੈਂਟ, ਜੇ ਹੁਣ ਸਾਡੀ ਨਹੀਂ ਸੁਣਦੇ
ਤੇ ਡੀਲਿਮਿਟੇਸ਼ਨ ਦੇ ਥੱਲੇ ਤਾਂ 28 ਰਹਿ ਜਾਣੀ ਹੈ ਆਬਾਦੀ ਦੇ ਲਿਹਾਜ਼ ਨਾਲ। ਤੇ ਅਸੀਂ ਤਾਂ ਬਿਲਕੁਲ ਉਹਨੇ ਔਰ ਇਹੀ ਗੱਲ ਗਾਰਡੀਅਨ ਨੇ ਕਹੀ ਹੈ ਕਿ ਆਪਣੀ ਪਾਵਰ ਬੇਸ ਨੂੰ ਸ਼ਿਫਟ ਕਰਨ ਲਈ ਬੀਜੇਪੀ ਨੂੰ ਸੂਟ ਕਰਦਾ ਵੀ ਇੰਨੀਆਂ ਸੀਟਾਂ ਯੂਪੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰਾਖੰਡ ਦੀਆਂ ਹੋ ਜਾਣੀਆਂ ਨੇ ਕਿ ਉਹਨਾਂ ਨੂੰ ਫਿਰ ਸਾਊਥ ਦੀਆਂ ਜਾਂ ਨਾਰਥ ਈਸਟ ਦੀਆਂ ਸਟੇਟਾਂ ਦੀ ਲੋੜ ਹੀ ਨਹੀਂ ਹੈ। ਹਿੰਦੂਤਵਾ ਕੁੱਕੀ ਜਾਓ ਔਰ ਉਹਦੇ 'ਚੋਂ ਹੀ ਤੁਸੀਂ ਕੱਢੀ ਜਾਓ। ਔਰ ਈਵਨ ਵੈਸਟ ਬੰਗਾਲ ਦੇ ਵਿੱਚ ਵੀ, ਹਾਲਾਂਕਿ ਵੈਸਟ ਬੰਗਾਲ 'ਚ ਸਾਈਜ਼ੇਬਲ ਮੁਸਲਿਮ ਪਾਪੂਲੇਸ਼ਨ ਹੈ, ਪਰ ਜੇ ਤੁਸੀਂ ਦੇਖੋ ਵੀ ਜਿਹੜਾ ਵੈਸਟ ਬੰਗਾਲ ਅਸੈਂਬਲੀ ਦੇ ਵਿੱਚ ਮਿਸਟਰ ਅਧਿਕਾਰੀ ਬੀਜੇਪੀ ਪਾਰਟੀ ਦਾ ਲੀਡਰ ਹੈ, ਉਹਨੇ ਅੱਜ ਕਿਹਾ ਮੁਸਲਿਮ MLAs will be thrown out of Bengal Assembly when BJP comes to power, says opposition leader Suvendu Adhikari। ਉਹ ਕਹਿੰਦਾ ਵੀ ਸਾਨੂੰ ਔਰ 39 MLA ਨੇ ਮੁਸਲਮਾਨ ਜਿਹੜੇ ਤ੍ਰਿਣਮੂਲ ਕਾਂਗਰਸ ਦੀ ਟਿਕਟ, ਉਹ ਕਹਿੰਦਾ ਵੀ ਸਾਨੂੰ ਇੱਕ ਜਦੋਂ ਪਾਵਰ 'ਚ ਆ ਲੈਣ ਦਿਓ, ਅਸੀਂ ਸਾਰੇ ਤੁਹਾਡੇ ਕੱਢ ਕੇ ਬਾਹਰ ਮਾਰ। ਸੋ ਮਤਲਬ ਜਦੋਂ ਹੁਣ ਡਿਸਾਈਡ ਹੀ ਤੁਸੀਂ ਬਰੂਟ ਮੈਜੋਰਿਟੀ ਦੇ ਨਾਲ ਮੈਜੋਰਿਟੇਰੀਅਨਿਜ਼ਮ ਚੱਲੇਗਾ, ਅਧਿਕਾਰ ਤਾਂ ਕਿਸੇ ਦੇ ਵੀ ਨਹੀਂ ਰਹਿਣਗੇ। ਹਾਲਾਂ ਸਾਊਥ ਵਾਲਿਆਂ ਨੂੰ ਇਹ ਬੜਾ ਕਲੀਅਰ ਹੈ ਕਿ ਵੀ ਅਸੀਂ ਇਹਨਾਂ ਦੇ ਨਾਲ ਨਹੀਂ ਰਹਿ ਸਕਾਂਗੇ। ਸੋ ਗਾਰਡੀਅਨ ਨੇ ਉਹਨਾਂ ਨੂੰ ਇਹੀ ਕਿਹਾ ਕਿ ਬੇਸ਼ੱਕ ਮੋਦੀ ਨੂੰ ਇਹਦਾ ਫਾਇਦਾ ਹੋਏ ਕਿਉਂਕਿ ਪਾਵਰ ਸੈਂਟਰ ਨਾਰਥ ਦੇ ਵਿੱਚ ਪੱਕੇ ਤੌਰ ਤੇ ਆ ਜਾਏਗਾ, ਲੇਕਿਨ ਇਸ ਦੇ ਨਾਲ ਮੁਲਕ ਟੁੱਟਣ ਵੱਲ ਵਧੇਗਾ। ਔਰ ਇਸ ਦੇ ਉੱਤੇ ਫਿਰ ਉਹਨਾਂ ਨੇ ਪੂਰੀਆਂ ਦਲੀਲਾਂ ਦਿੱਤੀਆਂ। ਉਹਨਾਂ ਨੇ ਕਿਹਾ ਜੀ ਇਹੀ ਡੀਲਿਮਿਟੇਸ਼ਨ ਪ੍ਰੋਸੈਸ 1970ਵਿਆਂ 'ਚ ਵੀ ਹੋਣ ਲੱਗੀ ਸੀ, ਪਰ ਜਦੋਂ ਸਾਊਥ ਨੇ ਝੰਡਾ ਚੁੱਕਿਆ ਵਿਰੋਧ ਦਾ 1976 ਦੇ ਵਿੱਚ ਉਹਨੂੰ ਫਰੀਜ਼ ਕਰ ਦਿੱਤਾ ਗਿਆ ਸੀ। ਹੁਣ ਪਿਛਲੇ 50 ਸਾਲ ਤੋਂ ਕਿ ਆਬਾਦੀ ਦੇ ਲਿਹਾਜ਼ ਨਾਲ ਹੋਣਾ ਇਹ ਫਰੀਜ਼ਡ ਹੈ। ਇਹ ਹੁਣ ਨਵੀਂ ਸੈਂਸਸ ਕਰਾ ਕੇ ਡੀਲਿਮਿਟੇਸ਼ਨ ਕਰਨਾ ਚਾਹੁੰਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਨਾਰਥ ਸਾਊਥ ਡਿਵਾਈਡ ਹੈ ਉਹ ਹੋਰ ਡੀਪ ਹੋਏਗਾ, ਕਿਉਂਕਿ ਇਹ ਜਿਹੜੀਆਂ ਨਾਰਥ ਦੀਆਂ ਸਟੇਟਾਂ ਨੇ ਇਹ ਤਾਂ ਸਾਰੀਆਂ ਮਿਲਾ ਕੇ 600 ਮਿਲੀਅਨ ਬਣ ਜਾਂਦੀਆਂ, ਔਰ ਸਾਊਥ ਜਿਹੜਾ ਹੈ ਉਹਦਾ ਅੱਧ ਦੇ ਵਿੱਚ ਵੀ ਨਹੀਂ ਆਉਂਦਾ ਹੈ। ਔਰ ਜੇ 5 ਸਟੇਟਾਂ ਨੂੰ ਮਿਲਾ ਦਿੱਤਾ ਜਾਏ ਤਾਂ ਉਸ ਤੋਂ ਵੀ ਜ਼ਿਆਦਾ ਇਸ ਵੇਲੇ ਜਿਹੜੀ ਸੈਂਟਰਲ ਗ੍ਰਾਂਟ ਹੈ ਉਹ ਯੂਪੀ ਨੂੰ ਮਿਲ ਰਹੀ ਹੈ, ਕਿਉਂਕਿ ਆਬਾਦੀ ਦੇ ਲਿਹਾਜ਼ ਨਾਲ ਹੈ ਜੀ, ਫੈਡਰਲ ਫੰਡ ਉਹਨਾਂ ਨੂੰ ਜਾ ਰਹੇ ਨੇ। ਔਰ ਇਹਦੇ ਨਾਲ ਜਿਹੜੀ ਇਕਨੋਮਿਕਲ ਔਰ ਪੋਲੀਟੀਕਲ ਮਾਰਜਨਲਾਈਜੇਸ਼ਨ ਹੋਈ ਹੈ, ਜਿਹਨੂੰ ਸਾਊਥ ਦੇ ਪੜ੍ਹੇ ਲਿਖੇ ਜਿਹੜੇ ਨੇ ਉਹ ਮਹਿਸੂਸ ਕਰ ਰਹੇ ਨੇ ਕਿ ਭਾਈ ਟੈਕਸ ਅਸੀਂ ਦੇ ਰਹੇ ਹਾਂ ਔਰ ਗ੍ਰਾਂਟਾਂ ਇਹ ਲੈ ਕੇ ਜਾ ਰਹੇ ਨੇ। ਔਰ ਇਹਨੂੰ ਉਹਨਾਂ ਨੇ ਕੰਪੇਅਰ ਕੀਤਾ ਹੈ ਗਾਰਡੀਅਨ ਨੇ ਕਿ ਜਿਵੇਂ ਯੂਰਪੀਅਨ ਯੂਨੀਅਨ ਦੇ ਵਿੱਚ ਕਲੇਸ਼ ਪਿਆ ਸੀ ਗ੍ਰੀਕ ਡੈਟ ਕ੍ਰਾਈਸਿਸ, ਕਿਉਂਕਿ ਗ੍ਰੀਸ ਦੇ ਸਿਰ ਦੇ ਉੱਤੇ ਬਹੁਤ ਜ਼ਿਆਦਾ ਕਰਜ਼ ਸੀ ਔਰ ਉਹਨਾਂ ਨੇ ਕਿਵੇਂ ਉਹਨੂੰ ਝੱਲਿਆ ਜਾਂ ਕਿਵੇਂ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਆਪਸ ਦੇ ਵਿੱਚ ਨਾਰਥ ਸਾਊਥ ਡਿਵਾਈਡ ਹੈ ਡੀਪ ਹੋ ਰਿਹਾ ਇਕਨੋਮਿਕ ਰੀਜ਼ਨ ਕਰਕੇ, ਡੈਮੋਗ੍ਰਾਫੀ ਕਰਕੇ, ਪੋਲੀਟੀਕਲ ਡਿਸਪੈਰਿਟੀਜ਼, ਔਰ ਸਾਊਥ ਜਿਹੜਾ ਉਹ ਡਿਸਕੰਫਰਟ 'ਚ ਜਾ ਰਿਹਾ। ਔਰ ਇਹ ਉਹਨੂੰ ਗ੍ਰੀਕ ਡੈਟ ਕ੍ਰਾਈਸਿਸ ਨਾਲ ਕੰਪੇਅਰ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਜੇ ਇਵੇਂ ਹੀ ਰਿਹਾ ਤੇ ਭਾਰਤ ਦਾ ਕੋਈ ਫਿਊਚਰ ਨਹੀਂ ਹੋਏਗਾ। ਔਰ ਇਹ ਜਿਹੜਾ ਇਸ ਸਾਰੇ ਦੇ ਚੱਲਦੇ ਆ, ਇਫ ਡੀਲਿਮਿਟੇਸ਼ਨ ਪ੍ਰੋਸੀਡਸ ਬਿਫੋਰ 2029 it could reshape India's political landscape। ਹੁਣ ਇਹ ਜਿਹੜਾ ਵਰਡ ਹੀ ਹੁੰਦੇ ਨੇ ਕਹਿਣ ਦੇ ਕਿ ਵੀ ਪੋਲੀਟੀਕਲ ਜਿਹੜਾ ਲੈਂਡਸਕੇਪ ਆ ਉਹਨੂੰ ਰੀਸ਼ੇਪ ਕਰ ਸਕਦਾ ਹੈ। ਬਟ the cost of a growing north south rift that threatens to fracture the Indian Union। ਇਹਦੇ ਨਾਲ ਐਂਡ ਕਰਤਾ ਉਹਨੇ ਕਿ ਬਈ ਇਹ ਠੀਕ ਹੈ ਬੀਜੇਪੀ ਨੂੰ ਐਡਵਾਂਟੇਜ ਹੋਏਗੀ, ਨਾਰਥ ਦੇ ਵਿੱਚ ਹਿੰਦੂ ਵੋਟ ਬਹੁਤ ਹੋ ਜਾਏਗੀ, ਲੇਕਿਨ ਇਹ ਜਿਹੜਾ ਉਹਨੇ ਕਨਕਲੂਡ ਕੀਤਾ ਕਿ ਇਸ ਸਾਰੇ ਦੀ ਕੀਮਤ ਕੀ ਚੁਕਾਣੀ ਪੈ ਸਕਦੀ ਹੈ, ਬਟ ਐਟ ਦਾ ਕਾਸਟ ਆਫ ਗਰੋਇੰਗ ਨਾਰਥ ਸਾਊਥ ਰਿਫਟ that threatens to fracture the Indian Union। ਭਾਰਤੀ ਯੂਨੀਅਨ ਦੇ ਟੁਕੜੇ ਟੁਕੜੇ ਤੇ ਫਿਰ ਜਿਹੜੇ ਨੇ ਮਸਤਾਨੇ ਦੀਵਾਨੇ ਗਲੀਆਂ ਦੇ ਵਿੱਚ ਇਹ ਗਾ ਸਕਦੇ ਨੇ ਕਿ ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀਆਂ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।